US ਤੇ ਈਰਾਨ ਨੇ ਇੱਕ ਦੂਜੇ ਦੇ ਅਗੇਂਸਟ ਜਿਹੜੀ ਆ ਏਅਰ ਸਟ੍ਰਾਈਕਸ ਕੀਤੇ ਹੈਗੇ ਆ। ਅਮਰੀਕਾ ਨੇ ਘੱਟੋ ਘੱਟ 90 ਜਗ੍ਹਾ ਦੇ ਉੱਤੇ ਜਿਹੜੀਆਂ ਏਅਰ ਸਟ੍ਰਾਈਕਸ ਕੀਤੀਆਂ ਹੈਗੀਆਂ। ਇਸੇ ਤਰ੍ਹਾਂ ਈਰਾਨ ਨੇ ਜੋ ਉਹਨਾਂ ਦੇ ਗੁਆਂਢੀ ਮੁਲਕ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਜਿੱਥੇ ਅਮਰੀਕਾ ਦੇ ਬੇਸਿਸ ਆ ਉੱਥੇ ਸਟ੍ਰਾਈਕਸ ਕੀਤੀਆਂ ਹੈਗੀਆਂ। ਕਹਿੰਦੇ ਵੀ ਸਾਇਰਨਸ ਦੀ ਸਾਊਂਡਸ ਸਾਰਾ ਦਿਨ ਅੱਜ ਸਵੇਰੇ ਤੇ ਬਾਅਦ ਦੁਪਹਿਰ ਉੱਥੇ ਸੁਣਦੀ ਰਹੀ। ਜਾਰਡਨ ਦੇ ਵਿੱਚ ਵੀ ਜਿਹੜਾ ਆ ਅਸਰ ਇਹਦਾ ਦੇਖਿਆ ਗਿਆ। ਇਰਾਨੀਅਨ ਆਫੀਸ਼ੀਅਲਸ ਨੇ ਅਕਿਊਜ਼ ਕੀਤਾ ਹੈਗਾ ਵੀ ਥਰਸਡੇ ਨੂੰ ਜਾਣੀ ਕਿ ਅੱਜ ਅਸੀਂ ਏਅਰ ਸਟ੍ਰਾਈਕ ਲਾਂਚ ਤਾਂ ਕੀਤੀਆਂ ਕਿਉਂਕਿ ਈਰਾਨ ਦਾ ਇੱਕੋ ਇੱਕ ਜਿਹੜਾ ਨਿਊਕਲੀਅਰ ਪਲਾਂਟ ਹੈਗਾ ਉੱਥੇ ਅਮਰੀਕਾ ਵਾਲਿਆਂ ਨੇ ਬੰਬਾਰਡਮੈਂਟ ਕੀਤੀ ਹੈਗੀ ਆ। ਉੱਥੇ ਜਿਹੜੇ ਐਕਸਪਲੋਜ਼ਨਸ ਆ ਉਹ ਰਿਪੋਰਟ ਹੋਏ ਹੈਗੇ ਆ ਤੇ ਅੱਜ ਹੀ ਜਿਹੜਾ ਆਇਤੁੱਲਾ ਅਲੀ ਖਮੈਨੀ ਆ ਉਸ ਦੀ ਜਿਹੜੀ ਬਾਡੀ ਆ ਉਸ ਨੂੰ ਅਰੈਸਟ ਕਰ ਦਿੱਤਾ ਗਿਆ ਉਹਨਾਂ ਦੇ ਹੋਮ ਟਾਊਨ ਮਸ਼ਾਦ ਦੇ ਵਿੱਚ ਜਿੱਥੇ ਦਫਨਾ ਦਿੱਤਾ ਗਿਆ ਆਪਾਂ ਕਹਿ ਸਕਦੇ ਹੈਗੇ ਆ। ਸੋ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਜਿਹੜੀ ਆ ਪੂਰੀ ਜਿਹੜੀ ਲੜਾਈ ਆਪਾਂ ਕਹਿ ਸਕਦੇ ਹਾਂ ਦੁਬਾਰਾ ਕੀ ਫੇਰ ਚੱਲ ਰਹੀ ਹੈਗੀ ਆ। ਜੀ 7 ਦਿਨ ਦਾ ਇਸ ਦਾ ਜਨਾਜ਼ਾ ਜਿਹੜਾ ਉਹ ਫਿਊਨਰਲ ਪ੍ਰੋਸੈਸ਼ਨ ਜਿਹੜਾ ਉਹ ਨਿਕਲਿਆ ਅਲੀ ਖਮੇਨਾਈ ਦਾ ਤੇ ਇਹ ਕਹਿੰਦੇ ਵੀ 15 ਮਿਲੀਅਨ ਤੋਂ ਵੱਧ ਲੋਕਾਂ ਨੇ ਈਰਾਨ ਤੇ ਇਰਾਕ ਦੇ ਵਿੱਚ ਇਸ 'ਚ ਹਿੱਸਾ ਜਿਹੜਾ ਉਹ ਲਿਆ ਹੈਗਾ ਆ। ਕੁਛ ਸਮਾਂ ਪਹਿਲਾਂ ਜਦ ਇਹ ਫਿਊਨਰਲ ਸਰਵਿਸ ਸ਼ੁਰੂ ਹੋਈ ਸੀਗੀ ਉਸ ਟਾਈਮ ਦੇ ਉੱਤੇ ਟਰੰਪ ਪ੍ਰੋਸੈਸ਼ਨ ਦੇ ਐਡਵਾਈਜ਼ਰਸ ਦੇ ਵਿੱਚੋਂ ਇੱਕ ਜਿਹੜੀ ਲੌਰਾ ਲੂਮਰ ਆ ਉਸਨੇ ਇਹ ਟਵੀਟ ਕੀਤੇ ਸੀਗੇ ਵੀ ਹੁਣ ਮੌਕਾ ਆ ਇੰਨੇ ਲੋਕ ਇਕੱਠੇ ਹੋਏ ਆ ਤੇ ਹਮਲਾ ਇਹਨਾਂ ਦੇ ਉੱਤੇ ਕਰ ਦੇਣਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਲੋਕ ਉੱਥੇ ਮਾਰੇ ਜਾ ਸਕਣ। ਪਰ ਆਪਾਂ ਦੇਖਿਆ ਵੀ ਕੱਲ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਸੀਜ਼ ਫਾਇਰ ਸੀ ਉਹ ਰਾਸ਼ਟਰਪਤੀ ਟਰੰਪ ਉਹਨਾਂ ਦੇ ਕਹਿਣ ਮੁਤਾਬਕ ਉਸ ਨੂੰ ਖਤਮ ਕਰ ਦਿੱਤਾ ਗਿਆ ਆ। ਇੱਕ ਪਾਸੇ ਜਿਹੜੇ ਹਰਜੋਤ ਸਿੰਘ ਜੀ ਅਟੈਕ ਚੱਲ ਰਹੇ ਆ ਦੂਜੇ ਪਾਸੇ US ਨੇ ਕਿਹਾ ਵੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਟੈਕਨੀਕਲ ਟਾਕਸ ਕਹਿੰਦੇ ਵੀ ਕੰਟੀਨਿਊ ਹੈਗੀਆਂ ਨੇ US ਤੇ ਈਰਾਨ ਦੋਨਾਂ ਦੇ ਵਿੱਚ ਸਟੇਟ ਆਫ ਹਾਰਮਜ਼ ਨੂੰ ਲੈ ਕੇ ਤੇ ਨਿਊਕਲੀਅਰ ਪ੍ਰੋਗਰਾਮ ਜੋ ਈਰਾਨ ਦਾ ਆ ਉਸ ਦੀ ਲਿਮਿਟੇਸ਼ਨਸ ਨੂੰ ਲੈ ਕੇ ਕਿੱਥੇ ਤੱਕ ਉਹਨੂੰ ਲਿਮਿਟ ਕਰਨਾ ਆ ਉਹਦੀ ਜਿਹੜੀ ਇਸ ਟਾਈਮ ਕਹਿੰਦੇ ਵੀ ਜ਼ਿਆਦਾ ਚਰਚਾ ਆ ਉਹ ਚੱਲ ਰਹੀ ਹੈਗੀ ਆ। ਅਲ ਜਜ਼ੀਰਾ ਵਾਲੇ ਰਿਪੋਰਟ ਕਰ ਰਹੇ ਸੀ ਇੱਕ ਉਹ ਪੁਲ ਦੇ ਉੱਤੇ ਵੀ ਅਟੈਕ ਹੋਇਆ ਆ ਨੁਕਸਾਨ ਪਹੁੰਚਿਆ ਆ ਜਿਸ ਦੇ ਜ਼ਰੀਏ ਰੂਸ ਤੇ ਚੀਨ ਨੂੰ ਸਮਾਨ ਜਿਹੜਾ ਆ ਉਹ ਜਾਂਦਾ ਸੀਗਾ। ਸੋ ਇਹ ਹੁਣ ਚੀਜ਼ ਹਰਜੋਤ ਸਿੰਘ ਜੀ ਦੇਖਦੇ ਆ ਵੀ ਕਿੱਥੇ ਤੱਕ ਜਿਹੜੀ ਉਹ ਪਹੁੰਚਦੀ ਆ ਵੀ ਸਿਵਿਲੀਅਨ ਇਨਫਰਾਸਟਰਕਚਰ ਦੇ ਉੱਤੇ ਵੀ ਅਸਰ ਇਸ ਦਾ ਕਿੰਨਾ ਹਮਲਿਆਂ ਦਾ ਪੈਂਦਾ ਹੈ ਕਿਉਂਕਿ ਟਰੰਪ ਹੋਣਾ ਦੇ ਮੁਤਾਬਕ ਜਿੱਦਾਂ ਪਹਿਲਾਂ ਦੱਸਦੇ ਰਹੇ ਆ ਵੀ ਈਰਾਨ ਦੀ ਮਿਲਟਰੀ ਜਿਹੜੀ ਕੈਪੇਬਿਲਿਟੀ ਆ ਉਸ ਨੂੰ ਕਾਫੀ ਹੱਦ ਤੱਕ ਉਹਨਾਂ ਨੇ ਪਹਿਲੀਆਂ ਅਟੈਕਸ ਦੇ ਵਿੱਚ ਨਸ਼ਟ ਕਰ ਦਿੱਤਾ ਸੀਗਾ।